ਫਿਊਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹਮੇਸ਼ਾ ਤਰ੍ਹਾਂ ਅੱਜ ਦਾ ਵਿਚਾਰ ਗੁਰਬਾਣੀ ਵਿਚਾਰ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਕੋਲ ਪੁੱਛਦੇ ਹਾਂ। ਉਹਨਾਂ ਦੇ ਵਿਚਾਰ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਿਹੜੇ ਗੁਰਬਾਣੀ ਦੇ ਸ਼ਬਦ ਸਾਡੇ ਅੱਡ-ਅੱਡ ਖੁਸ਼ੀ ਜਾਂ ਗਮੀ ਦੇ ਮੌਕਿਆਂ ਤੇ ਪੜ੍ਹੇ ਜਾਂਦੇ ਨੇ ਜੀ, ਔਰ ਪ੍ਰਭਾਵ ਇਹ ਬਣਦਾ ਜੇ ਤੁਸੀਂ ਬਾਣੀ ਨੂੰ ਇਨ ਟੋਟੋ ਸਮੁੱਚੇ ਰੂਪ 'ਚ ਨਾ ਪੜ੍ਹੋ ਕਿ ਸ਼ਾਇਦ ਇਹ ਇਸੇ ਮੌਕੇ ਲਈ ਨੇ। ਬਿਲਕੁਲ, ਜਿਵੇਂ ਲਾਵਾਂ ਵੀ ਨੇ, ਜਦੋਂ ਲਾਵਾਂ 4 ਪੜ੍ਹੀਆਂ ਜਾਂਦੀਆਂ ਔਰ ਉਸ ਦੇ ਨਾਲ ਆਨੰਦ ਕਾਰਜ ਹੁੰਦਾ ਤੇ ਬਹੁਤਿਆਂ ਨੂੰ ਇਹ ਹੁੰਦਾ ਕਿ ਸ਼ਾਇਦ ਇਹ ਹੁਣ ਉਹ ਜੇ ਮੁੰਡੇ ਕੁੜੀ ਦਾ ਜੋ ਸਬੰਧ ਜੁੜ ਰਿਹਾ ਦੁਨਿਆਵੀ ਤੌਰ ਤੇ ਸ਼ਾਇਦ ਇਹ ਇਸੇ ਤੇ ਹੀ ਸਪੈਸੀਫਿਕ ਨੇ। ਹਾਲਾਂਕਿ ਸਾਰੀ ਗੁਰਬਾਣੀ ਇੱਕ ਓਂਕਾਰ ਤੋਂ 18, 10, 20 ਤੱਕ ਉਹ ਰੂਹਾਨੀਅਤ ਦਾ ਮੈਸੇਜ, ਰੱਬ ਨਾਲ ਮੇਲ ਦੀ ਗੱਲ। ਔਰ ਇਹੀ ਜਦੋਂ ਇਹ ਸੀ ਕਿ ਵਿਆਹ ਹੁਆ ਮੇਰੇ ਬਾਬਲ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਜੀ, ਕਿ ਵਿਆਹ ਹੋਏ ਮੇਰੇ ਪਿਤਾ, ਮੇਰਾ ਵਿਆਹ ਹੋ ਗਿਆ। ਗੁਰਮੁਖ ਨੂੰ ਜਿਹੜਾ ਇਸ ਰਸਤੇ ਤੇ ਤੁਰਿਆ ਪਾਂਦੀ ਸੀ, ਗੁਰਮੁਖੇ ਹਰ ਪਾਇਆ, ਉਹਨੂੰ ਰੱਬ ਮਿਲ ਪਿਆ। ਅਗਿਆਨ ਅੰਧੇਰਾ ਕੱਟਿਆ ਕਿ ਅਗਿਆਨ ਦਾ ਜਿਹੜੀ ਇਗਨੋਰੈਂਸ ਸੀ ਦਿਮਾਗ ਦੇ ਉੱਤੇ ਇੱਕ ਜਾਲਾ ਬਣਿਆ ਹੋਇਆ ਸੀ ਅਗਿਆਨਤਾ ਦਾ, ਉਹ ਹਨੇਰਾ ਕੱਟਿਆ। ਗੁਰ ਗਿਆਨ ਪ੍ਰਚੰਡ ਬੁਲਾਇਆ ਕਿ ਜਿਹੜਾ ਗਿਆਨ ਹੈ ਜਿਵੇਂ ਫਾਇਰ ਦਾ ਫਰਨੈਸ ਹੁੰਦਾ ਹੈ, ਇਵੇਂ ਗਿਆਨ ਦਾ ਜਿਹੜਾ ਲਟ ਅੱਗ ਹੈ ਉਹ ਮੇਰੇ ਅੰਦਰ ਬਣਨ ਲੱਗ ਗਈ ਔਰ ਅਗਿਆਨ ਦਾ ਹਨੇਰਾ ਜਿਹੜਾ ਹੈ ਉਸ ਗਿਆਨ ਦੀ ਰੋਸ਼ਨੀ ਨੇ ਉਸ ਨੂੰ ਕੱਟ ਦਿੱਤਾ। ਹੁਣ ਇਸੇ ਤਰ੍ਹਾਂ ਹੀ ਜਦੋਂ ਸਾਡੇ ਮਿਲਣੀ ਦੀ ਰਸਮ ਕੀਤੀ ਜਾਂਦੀ ਹੈ, ਸੋ ਜ਼ਾਹਰ ਹੈ ਕਿ ਧੀਤੇ ਜਿਹੜੇ ਨੇ ਧੀ ਵਾਲੇ ਉਹ ਜਾਂ ਉਹਨਾਂ ਦਾ ਜਿਹੜੇ ਆਏ ਹੋਏ ਹੁੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਹਮਦਰਦ, ਉਹ ਜਿਹੜੇ ਪਤੀਤੇ ਨੇ ਬ੍ਰਾਈਡ ਗਰੂਮ ਉਹਨੂੰ। ਔਰ ਇਹ ਸ਼ਬਦ ਅਕਸਰ ਢੋਲਕੀ ਦੇ ਨਾਲ ਪੜ੍ਹਿਆ ਜਾਂਦਾ। ਹੁਣ ਤਾਂ ਪਹਿਲਾਂ ਤਾਂ ਦੋਨੋਂ ਪਾਸੇ ਪੜ੍ਹੇ ਜਾਂਦੇ ਸੀ, ਫਿਰ ਹੌਲੀ ਹੌਲੀ ਇੱਕ ਰਹਿ ਗਿਆ। ਹੁਣ ਤਾਂ ਭਾਈ ਪੜ੍ਹ ਰਿਹਾ ਹੁੰਦਾ, ਬਾਕੀ ਤਾਂ ਜਿਹੜੇ ਨੇ ਉਹ ਆਪਣਾ ਮੇਕਅਪ ਹੀ ਦੇਖ ਰਹੇ ਹੁੰਦੇ ਨੇ ਵੀ ਬਾਹਰ ਧੁੱਪੇ ਖੜੇ ਪਿਘਲ ਤੇ ਨਹੀਂ ਰਹੇ। ਤੇ ਉਹ ਜ਼ਾਹਰ ਹੈ ਜਿਹੜਾ ਸ਼ਬਦ ਪੜ੍ਹਿਆ ਜਾਂਦਾ, ਹਮ ਘਰ ਸਾਜਨ ਆਏ ਇਹ ਸਾਚੇ ਮੇਲ ਮਿਲਾਏ, ਕਿ ਜੇ ਸੱਜਣ ਆਏ ਨੇ ਇਹ ਰੱਬ ਨੇ ਮੇਲ ਕਰਾਇਆ। ਔਰ ਅੱਜ ਜਿਹੜਾ ਸ਼ਬਦ ਅਸੀਂ ਵਿਚਾਰ ਲਈ ਚੁਣਿਆ ਕਿਉਂਕਿ ਇਹ ਵੀ ਰਾਗ ਸੂਹੀ ਦਾ ਸ਼ਬਦ ਹੈ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ, ਔਰ ਛੰਤ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਇੱਕੋ ਹੀ ਜਿਹੜਾ ਬੰਦ ਪੜ੍ਹ ਕੇ ਫਿਰ ਸਮਾਪਤੀ ਹੋ ਜਾਂਦੀ ਹੈ, ਲੇਕਿਨ ਇਹਦੇ 4 ਜਿਹੜੇ ਨੇ ਕੰਟੀਨਿਊਸ ਬੰਦ ਨੇ ਜਿਹੜੇ ਅਲਟੀਮੇਟਲੀ ਇਹ ਸਾਜਨ ਬਾਹਰੋਂ ਆਏ ਦੇ ਨਾਲ ਨਹੀਂ ਇਸ ਨੂੰ ਜੋੜ ਕੇ ਬਿਆਨਿਆ ਹੋਇਆ ਜਾਂ ਇਸ ਨੂੰ ਉਚਾਰਿਆ ਹੋਇਆ। ਇਹ ਅਸਲ ਦੇ ਵਿੱਚ ਜਦੋਂ ਸਾਡੇ ਅੰਦਰ ਵੈਰਾਗ ਦੀ ਕਾਂਗ ਹੁੰਦੀ ਹੈ, ਸਾਡੇ ਅੰਦਰ ਰੱਬ ਦੇ ਲਈ ਜਿਹੜੀ ਹੈ ਤਲਬ ਹੁੰਦੀ ਹੈ ਔਰ ਅਸੀਂ ਉਸ ਰਸਤੇ ਤੋਂ ਗੁਜ਼ਰ ਰਹੇ ਹੁੰਦੇ ਹਾਂ, ਇੱਕ ਭੈ ਤੇ ਭਉ, ਖੌਫ ਦੇ ਵਿੱਚ ਰਹਿਣਾ ਔਰ ਪਿਆਰ ਦੇ ਵਿੱਚ ਰਹਿਣਾ। ਔਰ ਅਲਟੀਮੇਟਲੀ ਇੱਕ ਸਮਾਂ ਆਉਂਦਾ ਹੈ ਕਿ ਗੁਰ ਗਿਆਨ ਪ੍ਰਚੰਡ ਬੁਲਾਇਆ, ਵਿਆਹ ਹੋਇਆ, ਕਿ ਰੱਬ ਦੇ ਨਾਲ ਜਦੋਂ ਮੇਲ ਹੁੰਦਾ ਔਰ ਤੁਹਾਡਾ ਅੰਦਰ ਉਸ ਚਾਨਣ ਦੇ ਨਾਲ, ਉਸ ਰੱਬ ਦੇ ਪਿਆਰ ਦੇ ਨਾਲ ਲਟ ਬਲ ਰਿਹਾ ਹੁੰਦਾ ਤੇ ਉਸ ਅਵਸਥਾ ਨੂੰ ਬਿਆਨਦਿਆਂ ਇਹ 4 ਬੰਦਾਂ ਵਾਲਾ ਸ਼ਬਦ ਜਿਹੜਾ ਕਿ ਸੂਹੀ ਰਾਗ 'ਚ ਹੈ, ਪਹਿਲੇ ਪਾਤਸ਼ਾਹ ਨੇ ਫਰਮਾਇਆ ਕਿ ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਅਨ ਦਿਨ ਮੇਲ ਭਿਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਜ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ। ਕਿ ਸਾਡੇ ਘਰ ਅੰਦਰ ਰੂਹ ਦੇ ਦਿਲ ਦੇ ਵਾਹਿਗੁਰੂ ਆ ਵਸੇ ਨੇ, ਉਸ ਵਾਹਿਗੁਰੂ ਨੇ ਰਹਿਮਤ ਕਰਕੇ ਇਹ ਮੇਲ ਮਿਲਾ ਦਿੱਤਾ ਹੈ ਔਰ ਇਸ ਸਹਿਜ ਦੇ ਵਿੱਚ ਵਾਹਿਗੁਰੂ ਦੇ ਨਾਲ ਐਸਾ ਮੇਲ ਹੋਇਆ ਕਿ ਮੈਂ ਜਿਹੜੇ ਮੇਰੇ 5 ਗਿਆਨ ਇੰਦਰੇ ਨੇ ਉਹ ਹੁਣ ਉਸ ਵਾਹਿਗੁਰੂ ਦੇ ਪਿਆਰ ਦੇ ਹੁਕਮ ਦੇ ਵਿੱਚ ਨੇ। ਉਹ ਚੀਜ਼ ਹਾਸਲ ਹੋਈ ਹੈ ਜਿਸ ਦੇ ਨਾਲ ਮੈਂ ਮਨ ਲਾਇਆ ਹੋਇਆ ਸੀ, ਮੇਰੀ ਚਾਹਨਾ ਸੀ ਕਿ ਮੈਂ ਉਸ ਵਾਹਿਗੁਰੂ ਦੇ ਨਾਲ ਜੁੜਾਂ। ਅਨ ਦਿਨ ਮੇਲ ਭਿਆ ਮਨ ਮਾ, ਹੁਣ ਦਿਨ ਤੇ ਰਾਤ ਮੇਰਾ ਉਸ ਵਾਹਿਗੁਰੂ ਦੇ ਨਾਲ ਮੇਲ ਹੈ। ਘਰ ਮੰਦਰ ਸੁਹਾਏ, ਮੇਰਾ ਅੰਦਰ ਮੇਰਾ ਵਜੂਦ ਉਸ ਵਾਹਿਗੁਰੂ ਦੇ ਪਿਆਰ ਦੇ ਨਾਲ ਸੋਹਣਾ ਹੋਇਆ। ਪੰਜ ਸ਼ਬਦ ਧੁਨ ਅਨਹਦ ਵਾਜੇ, ਹੁਣ ਮੇਰੇ ਅੰਦਰ ਉਹ 5 ਸ਼ਬਦ ਜਿਹੜੇ ਕਿ ਮੂਲ ਤੌਰ ਜਦੋਂ 5 ਸ਼ਬਦਾਂ ਦਾ ਜ਼ਿਕਰ ਹੁੰਦਾ ਹੈ, ਦੁਨਿਆਵੀ ਸਾਜ਼ਾਂ ਦਾ ਜ਼ਿਕਰ ਹੈ, ਜਿਵੇਂ ਤਾਰ ਦੇ ਨਾਲ ਵਜਾਇਆ ਜਾਣਾ, ਚੰਮ ਦਾ ਜਿਵੇਂ ਤਬਲਾ ਔਰ ਦੂਜਾ ਧਾਤ ਮੈਟਲ ਘੜਾ ਔਰ ਫੂਕ ਵਾਲਾ ਜਿਵੇਂ ਬੰਸਰੀ ਜਾਂ ਦੂਜੇ, ਇਹ 5 ਸਾਜ਼ ਮੰਨੇ ਜਾਂਦੇ ਨੇ, 5 ਸ਼ਬਦ ਮੰਨੇ ਜਾਂਦੇ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੇਰੇ ਅੰਦਰ ਜਿਹੜੀ ਧੁਨ ਵਾਹਿਗੁਰੂ ਦੇ ਪਿਆਰ ਦੀ, ਵਾਹਿਗੁਰੂ ਦੀ ਯਕ ਰਸ
ਚੱਲ ਰਹੀ ਹੈ ਅਨਹਦ, ਉਹ ਮਨ ਨੂੰ 5 ਸ਼ਬਦਾਂ ਦੀ ਜਿਹੜੀ ਉਹਨਾਂ ਚੋਂ ਮਿਊਜ਼ਿਕ ਨਿਕਲਦਾ ਉਸ ਨਾਲੋਂ ਵੀ ਆਨੰਦਦਾਇਕ ਅਨਹਦ ਹੈ। ਹਮ ਘਰ ਸਾਜਨ ਆਏ, ਮੇਰੇ ਅੰਦਰ ਵਾਹਿਗੁਰੂ ਆ ਕੇ ਵਸ ਗਏ। ਔਰ ਦੂਸਰਾ ਪਦ ਹੈ ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਸੋਹਿ ਲੜਾ ਜੁਗ ਚਾਰੇ, ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ, ਗਿਆਨ ਮਹਾਰਸ ਨੇਤਰੀ ਅੰਜਨ, ਤ੍ਰਿਭਵਨ ਰੂਪ ਦਿਖਾਇਆ, ਸਖੀ ਮਿਲੋ ਰਸ ਮੰਗਲ ਗਾਵੋ, ਹਮ ਘਰ ਸਾਜਨ ਆਏ। ਜਦੋਂ ਵਾਹਿਗੁਰੂ ਆਏ ਨੇ ਤਾਂ ਕੀ ਤਬਦੀਲੀ ਹੋਈ ਹੈ ਕਿ ਆਵੋ ਹੇ ਮੇਰੇ ਮੀਤ ਮੇਰੇ ਪਿਆਰੇ, ਆਓ ਆਓ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਉਹਦੀ ਸੱਚੀ ਸਿਫਤ ਸਲਾਹ, ਉਸ ਦੇ ਗੁਣ ਗਾਈਏ। ਔਰ ਇਸ ਦੇ ਨਾਲ ਹੀ ਜੀਵਨ ਦਾ ਜਿਹੜਾ ਹੈ ਉਹ ਮਕਸਦ ਸਰਵ ਹੋਏਗਾ, ਸਾਰਾ ਜ਼ਮਾਨਾ ਸੋਹਿਲੜਾ ਸੋਹਣਾ ਹੋਏਗਾ। ਮੇਰੇ ਘਰ ਜਿਹੜਾ ਉਹ ਵਾਹਿਗੁਰੂ ਆ ਕੇ ਵਸੇ ਨੇ ਔਰ ਮੇਰਾ ਅੰਦਰ ਸੋਹਣਾ ਹੋ ਗਿਆ, ਸਾਰੇ ਹੀ ਮੇਰੇ ਜਿਹੜੇ ਕਾਰਜ ਨੇ ਉਹ ਸਫਲ ਨੇ ਔਰ ਮੇਰੇ ਅੱਖਾਂ ਦੇ ਅੰਦਰ ਗਿਆਨ ਦਾ ਮਹਾਰਸ ਦਾ ਸੁਰਮਾ ਪਿਆ ਔਰ ਮੈਨੂੰ ਤ੍ਰਿਭਵਨ ਤਿੰਨੋਂ ਹੀ ਲੋਕਾਂ ਦਾ ਜਿਹੜਾ ਦੀਦਾਰ ਉਹ ਹੋਇਆ। ਸਖੀ ਮਿਲੋ ਰਸ ਮੰਗਲ ਗਾਓ, ਆਓ ਸਹੇਲੀਓ, ਆਓ ਫੈਲੋ ਸੋਲਸ, ਉਸ ਵਾਹਿਗੁਰੂ ਨੂੰ ਮਿਲ ਕੇ ਹਮ ਘਰ ਸਾਜਨ ਆਏ, ਕਿ ਸਾਡੇ ਘਰ ਉਹ ਵਾਹਿਗੁਰੂ ਆਏ ਨੇ, ਅਸੀਂ ਉਸ ਦੇ ਗੁਣ ਗਾਇਨ ਕਰੀਏ। ਤੇ ਤੀਸਰਾ ਪਦਾ ਫਿਰ ਉਸ ਅਵਸਥਾ ਨੂੰ ਬਿਆਨਦਾ ਜਦੋਂ ਵਾਹਿਗੁਰੂ ਆ ਕੇ ਵਸ ਜਾਂਦੇ ਨੇ। ਮਨ ਤਨ ਅੰਮ੍ਰਿਤ ਭਿੰਨਾ, ਅੰਤਰ ਪ੍ਰੇਮ ਰਤਨ, ਅੰਤਰ ਰਤਨ ਪਦਾਰਥ ਮੇਰਾ, ਪਰਮ ਤਤ ਵਿਚਾਰੋ, ਜਾਤ ਭੇਖ ਤੂੰ ਸਫਲਿਓ ਦਾਤਾ, ਸਿਰ ਸਿਰ ਦੇਵਨ ਹਾਰੋ, ਤੂੰ ਜਾਨ ਗਿਆਨੀ ਅੰਤਰ ਜਾਮੀ, ਆਪੇ ਕਾਰਨ ਕੀਨਾ, ਸੁਨੋ ਸਖੀ ਮਨ ਮੋਹਨ ਮੋਇਆ, ਮੋਹਿਆ ਤਨ ਮਨ ਅੰਮ੍ਰਿਤ ਪੀਣਾ। ਹੁਣ ਕੀ ਤਬਦੀਲੀ ਹੈ? ਮਨ ਤਨ ਅੰਮ੍ਰਿਤ ਪਿੰਨਾ, ਜਦੋਂ ਅਸੀਂ ਪਿੰਨਾ ਵੈਟ ਥੋੜਾ ਥੋੜਾ ਹਲਕਾ ਜਿਹੜਾ ਇੱਕ ਜਿਹਨੂੰ ਅਸੀਂ ਕਹਿੰਦੇ ਭਿੰਨੀ ਰਹਿਣੜੀਏ, ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਜਦੋਂ ਤੁਸੀਂ ਕਈ ਵਾਰ ਅੱਧੀ ਰਾਤ ਤੋਂ ਬਾਅਦ ਬਾਹਰ ਨਿਕਲੋ, ਚੌਥਾ ਪਹਿਰ ਰਾਤ ਦਾ, ਤੇ ਰਾਤ ਭਿੰਨੀ ਭਿੰਨੀ ਮਹਿਸੂਸ ਹੁੰਦੀ ਹੈ, ਜਿਵੇਂ ਠਹਿਰੀ ਠਹਿਰੀ ਹੈ, ਅਸਮਾਨ ਦੇ ਵਿੱਚ ਤਾਰੇ ਹੁੰਦੇ ਨੇ ਔਰ ਉਹ ਪੀਰੀਅਡ ਹੁੰਦਾ ਹੈ ਜਦੋਂ ਕਿ ਰੱਬ ਦੇ ਪਿਆਰੇ ਜਾਗ ਰਹੇ ਹੁੰਦੇ ਨੇ। ਭਿੰਨੀ ਰਹਿਣੜੀਏ ਚਮਕਣ ਤਾਰੇ, ਮਨ ਤਨ ਅੰਮ੍ਰਿਤ ਭਿੰਨਾ, ਜਦੋਂ ਵਾਹਿਗੁਰੂ ਦੀ ਯਾਦ ਆ ਕੇ ਵਸਦੀ ਹੈ, ਮਨ ਵੀ ਤਨ ਵੀ ਇਵੇਂ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਭਿੰਨਾ ਮਹਿਸੂਸ ਹੁੰਦਾ ਹੈ। ਅੰਤਰ ਪ੍ਰੇਮ ਰਤਨ, ਇਵੇਂ ਹੁੰਦਾ ਹੈ ਕਿ ਅੰਦਰ ਪਿਆਰ ਦਾ ਜੂਲ, ਪਿਆਰ ਦਾ ਰਤਨ, ਵਾਹਿਗੁਰੂ ਦੇ ਪਿਆਰ ਦਾ ਉਹ ਅੰਦਰ ਜਿਹੜਾ ਆ ਕੇ ਵਸ ਜਾਂਦਾ ਹੈ। ਅੰਤਰ ਰਤਨ ਪਦਾਰਥ ਮੇਰਾ, ਪਰਮ ਤਤ ਵਿਚਾਰੋ, ਮੇਰੇ ਅੰਦਰ ਉਹ ਵਾਹਿਗੁਰੂ ਦਾ ਉੱਤਮ ਨਾਮ ਆ ਕੇ ਵਸਿਆ ਹੈ। ਆਪਣੇ ਆਪ ਨੂੰ ਕਹਿਣਾ ਕਿ ਭਾਈ ਇਸ ਪਰਮ ਤਤ ਨੂੰ ਵਿਚਾਰੋ, ਜੰਤ ਭੇਖ ਤੂੰ ਸਫਲਿਓ ਦਾਤਾ, ਜੇਤ ਜੰਤ ਹੈ ਜਾਂ ਸ਼ਬਦ ਮੈਂ ਸ਼ਾਇਦ ਗਲਤ ਲਿਖਿਆ, ਸਿਰ ਸਿਰ ਦੇਵਨ ਹਾਰੋ, ਕਿ ਇਹ ਵਾਹਿਗੁਰੂ ਦੇਣ ਵਾਲਾ ਹੈ, ਹਰ ਇੱਕ ਸਿਰ ਦੇ ਉੱਤੇ ਉਹਨੇ ਰਿਜ਼ਕ ਰੱਖਿਆ ਹੋਇਆ, ਉਹ ਦਾਤਾ ਹੈ। ਔਰ ਤੂੰ ਜਾਨ ਗਿਆਨੀ ਅੰਤਰ ਜਾਮੀ, ਆਪੇ ਕਾਰਜ ਕੀਨਾ, ਹੈ ਵਾਹਿਗੁਰੂ ਤੂੰ ਦਿਲਾਂ ਦੀਆਂ ਜਾਣਨ ਵਾਲਾ ਹੈ, ਤੂੰ ਆਪ ਹੀ ਇਹ ਕਾਰਜ ਕਰਕੇ ਮੇਰੇ ਅੰਦਰ ਆ ਕੇ ਵਸਿਆ। ਸੁਨੋ ਸਖੀ ਮਨ ਮੋਹਨ ਮੋਹਿਆ, ਹੇ ਸਹੇਲਿਓ, ਹੇ ਮੇਰੀਆਂ ਫੈਲੋ ਸੋਲਸ, ਮੇਰੇ ਅੰਦਰ ਨੂੰ ਉਸ ਵਾਹਿਗੁਰੂ ਪਿਆਰੇ ਨੇ, ਉਹ ਸੋਹਣੇ ਨੇ ਮੋਹ ਲਿਆ। ਤਨ ਮਨ ਅੰਮ੍ਰਿਤ ਪੀਣਾ, ਮੇਰਾ ਤਨ ਤੇ ਮਨ ਅੰਮ੍ਰਿਤ ਦੇ ਨਾਲ ਭਿੱਜਿਆ। ਤੇ ਅਖੀਰਲਾ ਪਦ ਹੈ ਆਤਮ ਰਾਮ ਸੰਸਾਰਾ, ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ, ਗਮ ਅਪਾਰਾ, ਤੁਧ ਬਿਨ ਕੌਣ ਬੁਝਾਏ, ਸਿੱਧ ਸਾਧਕ ਸਿਆਣੇ ਕੀਤੇ, ਤੁਝ ਬਿਨ ਕਵਣ ਕਹਾਏ, ਕਾਲ ਬਿਕਾਲ ਭਏ ਦੇਵਾਨੇ, ਮਨ ਰਾਖਿਆ ਗੁਰ ਠਾਏ, ਨਾਨਕ ਅਵਗੁਣ ਸ਼ਬਦ ਜਲਾਏ, ਗੁਣ ਸੰਜਮ ਪ੍ਰਭ ਪਾਏ, ਸੰਗਮ, ਕਿ ਉਸ ਗੁਣ ਸੰਗਮ ਪ੍ਰਭ ਪਾਏ, ਕਿ ਉਹ ਵਾਹਿਗੁਰੂ ਜਿਹੜਾ ਆ ਕੇ ਵਸਿਆ, ਆਤਮ ਰਾਮ ਸੰਸਾਰਾ, ਸਾਚਾ ਕਿ ਇਹ ਸਾਰਾ ਹੀ ਸੰਸਾਰ ਹੈ ਵਾਹਿਗੁਰੂ ਤੇਰਾ ਖੇਲ ਹੈ, ਤੂੰ ਸੱਚਾ ਹੈ, ਤੇਰਾ ਖੇਲ ਵੀ ਸੱਚਾ ਹੈ, ਤੂੰ ਅਗੰਮ ਹੈ, ਤੇਰਾ ਕੋਈ ਗਮਤਾ ਨਹੀਂ ਪਾ ਸਕਦਾ, ਤੂੰ ਅਪਾਰ ਹੈ। ਇਸ ਖੇਲ ਨੂੰ ਵੀ ਤੇਰੇ ਬਿਨਾ ਕੌਣ ਸਮਝਾ ਸਕਦਾ ਹੈ? ਬਹੁਤ ਸਾਰੇ ਸਿੱਧ ਤੇ ਸਾਧਕ ਤੇ ਸਿਆਣੇ ਕਿੰਨੇ ਹੀ ਜਿਹੜੇ ਨੇ ਉਹ ਆਪਣੇ ਆਪ ਨੂੰ ਬਣ ਕੇ ਬਹਿੰਦੇ ਰਹੇ, ਪਰ ਉਹ ਤੇਰੇ ਬਿਨਾ ਉਹਨਾਂ ਦੀ ਕੋਈ ਔਕਾਤ ਨਹੀਂ ਹੈ। ਜਦੋਂ ਤੂੰ ਆ ਵਸਦੇ, ਕਾਲ ਬਿਕਾਲ ਪਏ ਦੀਵਾਨੇ, ਕਿ ਕਾਲ ਵੀ ਜਿਹੜਾ ਉਹ ਬਿਕਾਲ ਹੋ ਗਿਆ, ਉਹ ਵੀ ਆਪਣੀ ਹੋਂਦ ਨੂੰ ਗਵਾ ਬੈਠਾ। ਮਨ ਰਾਖਿਆ ਗੁਰ ਠਾਏ, ਹੇ ਵਾਹਿਗੁਰੂ ਰਹਿਮਤ ਕਰਕੇ ਤੁਸੀਂ ਮੇਰੇ ਮਨ ਨੂੰ ਟਿਕਾ ਦੇ ਵਿੱਚ ਲੈ ਆਂਦਾ
ਨਾਨਕ ਅਵਗਣ ਸ਼ਬਦ ਜਲਾਏ। ਤੁਹਾਡਾ ਨਾਮ ਜਦੋਂ ਮੇਰੇ ਅੰਦਰ ਵਸਿਆ, ਮੇਰੇ ਸਾਰੇ ਔਗਣ ਸੜ ਕੇ ਸਵਾਹ ਹੋ ਗਏ। ਗੁਣ ਸੰਗਮ ਪ੍ਰਭ ਪਾਏ। ਸੰਗਮ ਮੇਲ ਹੁੰਦਾ ਹੈ ਕਿ ਵਾਹਿਗੁਰੂ ਗੁਣਾਂ ਦੇ ਖਜ਼ਾਨੇ ਦੇ ਨਾਲ ਮੇਲ ਹੋਇਆ, ਵਾਹਿਗੁਰੂ ਦੇ ਨਾਲ ਮਿਲਾਪ ਹੋਇਆ ਤੇ ਹਮ ਕਰ ਸਾਜਨ ਆਏ, ਸਾਚੇ ਮੇਲ ਮਿਲਾਏ। ਜੀ ਡਾਕਟਰ ਸਾਹਿਬ, ਸੋ ਨਾਈਸ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਇਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਫਿਰ ਦੁਬਾਰਾ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।